Canada alleges Indian minister behind plot to target Sikh separatists. India was using cyber capabilities to track and surveil activists and dissidents living abroad, as well as stepping up cyber attacks against Canadian government networks. ਇੰਡੀਆ ਨੇ ਈਵਨ ਇਸ ਦੇ ਉੱਤੇ ਕੋਈ ਰਿਐਕਸ਼ਨ ਅਜੇ ਤੱਕ ਆਫੀਸ਼ੀਅਲ ਨਹੀਂ ਆਇਆ ਅਮਿਤ ਸ਼ਾਹ ਦੇ ਉੱਤੇ, ਕੋਈ ਡਿਨਾਇਲ, ਕੋਈ ਫੋਰਨ ਅਫੇਅਰਸ ਦਾ, ਨਹੀਂ ਤਾਂ ਇੰਨੇ ਕੁ ਤਾਂ ਉਹ ਜੰਪ ਕਰ ਰਹੇ ਹੁੰਦੇ ਨੇ। ਜਿਹੜਾ ਇਸ ਵੇਲੇ ਸਭ ਤੋਂ ਵੱਡਾ ਸਾਈਬਰ ਅਟੈਕ ਕਰਨ ਵਾਲਾ ਦੁਸ਼ਮਣ ਉੱਭਰ ਕੇ ਆ ਰਿਹਾ ਕੈਨੇਡਾ ਦਾ, ਉਹ ਇੰਡੀਆ। ਔਰ ਇਹ ਇਨ ਦਾ ਰਿਪੋਰਟ ਹਰ ਏਜੰਸੀ ਬਲੇਮਡ the rift in bilateral relations between Canada and India for very likely driving this activity. Already India ने कनाडा के खिलाफ वॉर डिक्लेयर करती है, साइबर वॉर पूरी उन्होंने फौज लाई है। हैक्टिविस्ट की टर्म ही हैक्टिविस्ट यूज़ की है, हैक्टिविस्ट ग्रुप की, ताकि कनाडा के जिहड़ा डिफेंस नाल संबंधित और बाकी वैबसाइट ने उन्होंने जैम कर दिता जाए। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि कैनेडा वालों अमित शाह नूं कैनेडा विच सिखां दे खिलाफ हिंसा लई सिद्धे तौर ते जिम्मेवार दस्सण वाली खबर नूं भारती मीडिया ने लगभग गोलमोल ही कर दिता है। और हैरानी इस गल दी है कि भारत दा इस मुद्दे ते अज तक कोई रिएक्शन जिहड़ा सरकारी रिएक्शन है वो कोई भी नहीं आया। सो इस दे नाल ही कैनेडा की स्पाई एजेंसी ने कहा है कि भारत कैनेडा विच सिखां दा पिछा करन लई साइबर टैक्नोलॉजी का खुल के इस्तेमाल कर रहा है। और कैनेडियन स्पाई एजेंसी की चीफ कैरोलिन सेवियर ने कहा है कि भारत वालों कैनेडा के टैक्नोलॉजी नैटवर्क नूं जैम करन लई एक प्रो इंडिया हैक्टिविटीज़ ग्रुप सामने आया है। सो इस बारे आप गलबात करन जा रहे हैं। सो असीं चाहांगे कि तुसीं इस तरह बने रहना, देखण सुनन लई या लिखने तो सब का बहुत बहुत धन्नवाद जी। डॉक्टर साहब की विचारा ने देखो, ये है ਜ਼ਮਾਨੇ ਦੇ ਵਿੱਚ ਜਦੋਂ ਤਬਦੀਲੀ ਹੁੰਦੀ ਹੈ ਤੇ ਕਿਵੇਂ ਕੀ ਕੁਝ ਬਦਲਦਾ ਹੈ। ਬਿਲਕੁਲ। ਜਸਟਿਨ ਟਰੂਡੋ ਦੇ ਖਿਲਾਫ ਫੁੱਲ ਸਕੇਲ ਕਰੈਕਟਰ ਅਸੈਸੀਨੇਸ਼ਨ ਕੈਂਪੇਨ ਪਿਛਲਾ ਪੂਰਾ ਸਾਲ ਚੱਲਿਆ। ਕਿਹੜਾ ਉਹ ਦੋਸ਼ ਹੈ ਜਿਹੜਾ ਕਿਸੇ ਵੀ ਕਿਤਾਬ 'ਚ ਲਿਖਿਆ ਮਿਲ ਸਕਦਾ ਜਿਹੜਾ ਜਸਟਿਨ ਟਰੂਡੋ ਦੇ ਖਿਲਾਫ ਨਹੀਂ ਲਾਇਆ ਗਿਆ। ਕਿਵੇਂ ਕਿਰਦਾਰਕੁਸ਼ੀ ਕੀਤੀ ਗਈ, ਕਿਵੇਂ ਕੈਨੇਡਾ ਵਿਚਲੇ ਸਾਰੇ ਸਿੱਖਾਂ ਨੂੰ ਦਹਿਸ਼ਤਗਰਦੀ ਨਾਲ ਜੋੜਿਆ ਗਿਆ। 40 ਸਾਲ ਤੋਂ ਜ਼ਿਆਦਾ ਸਮੇਂ ਤੋਂ ਦਹਿਸ਼ਤਗਰਦੀ ਕਾਰਵਾਈਆਂ ਜਿਨ੍ਹਾਂ 'ਚ ਏਅਰ ਇੰਡੀਆ ਦੀ ਹਰਕਤ, ਕਨਿਸ਼ਕਾ ਬੰਬ ਧਮਾਕਾ ਵੀ ਸ਼ਾਮਲ ਸੀ, ਇਹਨਾਂ ਨੇ ਸਿੱਖਾਂ ਨੂੰ ਬਦਨਾਮ ਕਰਨ ਲਈ ਕੀਤੀਆਂ। ਕਿਵੇਂ ਮੀਡੀਆ ਟਰਾਇਲ ਸਿੱਖਾਂ ਦਾ ਲਗਾਤਾਰ ਰਿਹਾ। ਲੇਕਿਨ ਜਿਵੇਂ ਅੱਜ ਹੀ ਯੂਨੀਵਰਸਿਟੀ ਗੱਲ ਹੋ ਰਹੀ ਸੀ ਜੌਨ ਸਿੰਘ ਗਿੱਲ ਹੋਰਾਂ ਨਾਲ, ਤੇ ਉਹਨਾਂ ਨੇ ਵੀ ਕਿਹਾ, ਕਹਿੰਦੇ ਵੀ ਅਸੀਂ ਤਾਂ ਕਈ ਵਾਰ ਕੋਈ ਜਿਹੜਾ ਹੈ ਉਹ ਕਮਜ਼ੋਰੀ ਨਹੀਂ ਰੱਖਦੇ, ਜੋ ਕੁਛ ਸਾਡੀਆਂ ਬਹੁਤ ਸਾਰਿਆਂ ਦੀਆਂ ਕਰਤੂਤਾਂ ਨੇ, ਪਰ ਇਹ ਗੁਰੂ ਦੀ ਕਲਾ ਹੈ, ਗੁਰੂ ਦੀ ਰਹਿਮਤ ਹੈ ਕਿ ਵੀ ਇੰਨੇ ਉਹਨਾਂ ਦੇ ਸਾਧਨ, ਇੰਨਾ ਝੂਠ, ਇੰਨੇ ਉਹਨਾਂ ਦੇ ਬਿਲੀਅਨੇਅਰ ਕਿਸ ਕੰਮ 'ਤੇ ਲਾਏ ਹੋਏ ਨੇ। ਇਹਦੇ ਬਾਵਜੂਦ ਜਿਹੜਾ ਗੁਰੂ ਆਪਣੀ ਕਲਾ ਵਰਤਾਉਂਦੇ ਨੇ ਅਤੇ ਸਿੱਖਾਂ ਦਾ ਕੇਸ ਸਾਹਮਣੇ ਆ ਜਾਂਦਾ ਔਰ ਅਸੀਂ ਜਿਹੜਾ ਉਹ ਚੜ੍ਹਾਈ ਵੱਲ ਤੁਰ ਪੈਂਦੇ। ਔਰ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ 40 ਵਰ੍ਹਿਆਂ 'ਚ ਇਹ ਪਿਛਲਾ ਵਰ੍ਹਾ ਬੇਸ਼ੱਕ ਸ਼ਹੀਦਾਂ ਦੇ ਖੂਨ ਨਾਲ ਧਰਤੀ ਸਿੰਜੀ ਗਈ ਹੈ, ਉਹ ਸਰੀ ਦੀ ਹੋਏ, ਉਹ ਬਰਮਿੰਘਮ ਹੋਏ, ਅਵਤਾਰ ਸਿੰਘ ਖੰਡਾ ਔਰ ਲਾਹੌਰ ਦੀ ਧਰਤੀ ਹੋਏ, ਔਰ ਇਹ ਸੁਖਦੂਲ ਸਿੰਘ ਐਡਮਿੰਟਨ ਦੀ ਧਰਤੀ ਹੋਏ, ਇਹ ਸਾਰੇ ਪਾਸੇ ਜੋ ਅਸੀਂ ਦੇਖ ਰਹੇ। ਪਰ ਇਸ ਤੋਂ 1.5 ਲੱਖ ਤੋਂ ਜ਼ਿਆਦਾ ਕੁਰਬਾਨੀਆਂ ਤਾਂ ਅਸੀਂ ਇਹਨਾਂ ਸਾਰੇ ਵਰ੍ਹਿਆਂ 'ਚ ਦਿੱਤੀਆਂ ਨੇ। ਔਰ ਐਂ ਲੱਗਦਾ ਸੀ ਕਿ ਭਾਈ ਉਹਨਾਂ ਨੇ ਉੱਥੇ ਤਾਂ ਦਬਾ ਹੀ ਲਿਆ ਹੈ, ਬਾਹਰ ਵੀ ਜਿਹੜਾ ਕੋਈ ਆਵਾਜ਼ ਨੂੰ ਇਹ ਪਨਪਣ ਨਹੀਂ ਦਿੰਦੇ। ਇਹਨਾਂ ਨੇ ਐਸਾ ਮੀਡੀਆ ਬਲਾਸਟ ਕਰਕੇ ਇੰਟਰਨੈਸ਼ਨਲੀ ਸਾਡੀ ਸਾਰੀ ਮੂਵਮੈਂਟ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ ਹੈ। ਪਰ 40 ਸਾਲਾਂ ਦਾ ਇਹਨਾਂ ਦਾ ਯਤਨ 1 ਸਾਲ ਨੇ ਜਿਹੜਾ ਹੈ, ਇਹੀ ਨਹੀਂ ਕਿ ਸਾਨੂੰ ਵੀ ਹੈਵ ਕਮ ਆਊਟ ਸਮੈਲਿੰਗ ਲਾਈਕ ਏ ਰੋਜ਼, ਲੇਕਿਨ ਇਹ ਜਿਹੜਾ ਇੰਡੀਆ ਜਿਹੜਾ ਪਿਛਲੇ 77 ਸਾਲ ਤੋਂ ਇਹਨਾਂ ਨੇ ਵੈਸਟਰਨ ਵਰਲਡ ਦੇ ਵਿੱਚ ਕਦੇ ਗਾਂਧੀ ਨਾਲ ਜੋੜ ਕੇ, ਕਦੇ ਬੁੱਧ ਨਾਲ ਜੋੜ ਕੇ, ਕਦੇ ਯੋਗਾ ਨਾਲ ਜੋੜ ਕੇ, ਕਿਤੇ ਮਿਸਟਿਕ ਸਾਧ, ਕੋਈ ਰਜਨੀਸ਼ ਆ ਗਿਆ, ਕੋਈ ਸ਼ੋ ਜਿਹੜਾ ਬਣ ਗਿਆ ਸੀ ਬਾਅਦ 'ਚ, ਕੋਈ ਉਹ ਦੂਸਰਾ ਆ ਗਿਆ ਇਹਨਾਂ ਦਾ ਟ੍ਰਾਂਸੈਂਡੈਂਟਲ ਮੈਡੀਟੇਸ਼ਨ ਵਾਲਾ ਮਹੇਸ਼ ਯੋਗੀ, ਔਰ ਬਾਕੀ ਕਿੰਨੇ ਫਰੋਡੀਏ ਤਾਂ ਆਏ ਹੀ ਆਏ। ਤੇ ਇਵੇਂ ਇਹਨਾਂ ਨੇ ਵੈਸਟਰਨ ਵਰਲਡ ਨੂੰ ਸੀ ਵੀ ਇੰਡੀਆ ਜਿਵੇਂ ਹਰ ਕੋਈ ਪੁੱਠੀ ਸਮਾਧੀ ਲਾ ਕੇ ਬੈਠਾ ਹੈ,
ਸਿਰ ਥੱਲੇ ਲੱਤਾਂ ਉੱਤੇ ਕੀਤੀਆਂ ਹੋਈਆਂ, ਸਭ ਯੋਗਾ ਕਰ ਰਹੇ ਨੇ, ਬਿਲਕੁਲ ਪੀਸ, ਕਿਸੇ ਦਾ ਕੋਈ ਧਨ ਦੌਲਤ ਨਾਲ ਕੋਈ ਮੋਹ ਨਹੀਂ ਹੈ। ਤਾਂ ਇਹਨਾਂ ਨੂੰ ਉਦੋਂ ਪਤਾ ਲੱਗਾ ਜਦੋਂ ਇਹਨਾਂ ਯੋਗੀਆਂ ਦੀਆਂ ਕਰਤੂਤਾਂ ਸਾਹਮਣੇ ਆਈਆਂ ਕਿ ਬਈ ਇਹ ਕਰਦੇ ਕੀ ਨੇ। ਹੁਣ ਇਵੇਂ ਹੀ ਪੋਲੀਟੀਕਲੀ ਜਿਹੜੇ ਆਪਣੇ ਆਪ ਨੂੰ ਗੁੱਟ ਨਿਰਪੇਖ ਤੇ ਪੀਸਫੁਲ ਨੌਨ ਅਲਾਈਨ ਮੂਵਮੈਂਟ ਦੇ ਸਾਹਮਣੇ ਆ ਗਿਆ ਵੀ ਵਰਸਟ ਫਾਰਮ। ਇਹ ਕੰਮ ਤਾਂ ਰੂਸ, ਚੀਨ, ਈਰਾਨ ਨੇ ਵੀ ਨਹੀਂ ਕੀਤਾ, ਅਮਰੀਕਾ ਕੈਨੇਡਾ ਦੀ ਧਰਤੀ ਤੇ ਜਿਹੜੀਆਂ ਹੌਸਟਾਈਲ ਫੋਰਸਿਸ ਨੇ। ਤੁਸੀਂ ਇੱਕ ਫਰੈਂਡਲੀ ਮੁਲਕ ਦੀ ਧਰਤੀ ਨੂੰ ਇਸਤੇਮਾਲ ਕਰ ਰਹੇ ਹੋ ਦਹਿਸ਼ਤਗਰਦੀ ਦੇ ਲਈ। ਹੁਣ ਇਸ ਸਭ ਦੇ ਚੱਲਦਿਆਂ ਫਾਈਨਲੀ ਜਿਹੜਾ ਹੌਲੀ ਹੌਲੀ ਜਿਹੜਾ ਉਹ ਕਹਿੰਦੇ ਨੇ ਕਿ ਭਾਈ ਜਿਹੜੀ ਹੈ ਉਹ ਰੱਬ ਦੀ ਲਾਠੀ ਵੱਜਦੀ ਹੈ, ਭਾਵੇਂ ਕਈ ਵਾਰੀ ਬੇਆਵਾਜ਼ ਹੁੰਦੀ ਹੈ, ਪਤਾ ਨਹੀਂ ਲੱਗਦਾ। ਇੱਥੇ ਤਾਂ ਆਵਾਜ਼ ਕੀ ਪੂਰਾ ਛਣਕਾਟਾ ਪਿਆ, ਗਲੀ ਇੱਕ ਗਲੀ 'ਚ ਥੋੜ੍ਹੀ ਛਣਕਾਟਾ ਪਿਆ। ਇਹ ਤਾਂ ਹੁਣ ਅਮਿਤ ਸ਼ਾਹ ਦਾ ਨਾਂ ਜਦੋਂ ਆਉਂਦਾ, ਹੁਣ ਅਮਿਤ ਸ਼ਾਹ ਦਾ ਮਤਲਬ ਮੋਦੀ ਹੈ। ਮੋਦੀ ਉਹੀ ਬਿੱਲਾ ਰੰਗਾ, ਉਹੀ ਜੋ ਇਹਦੀਆਂ ਕਰਤੂਤਾਂ 2002 'ਚ ਨੇ ਕਿਵੇਂ ਹੋਮ ਮਿਨਿਸਟਰ ਹੁੰਦਿਆਂ ਗੁਜਰਾਤ 'ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕਰਾਈ, ਔਰ ਫਿਰ ਕਿਵੇਂ ਇਹ ਜਿਹੜਾ ਮਰਡਰ ਕੰਮ ਕਰਨ ਵਾਲਾ ਕੰਮ ਹੈ ਇਹਦਾ ਤਾਂ ਇਹ ਐਕਸਪਰਟ ਹੈ। ਈਵਨ ਵਿਦਨ ਇੱਕ ਹਿਰਦੇ ਪਟੇਲ ਕਰਕੇ ਜਿਹੜਾ ਚੀਫ ਮਿਨਿਸਟਰੀਅਲ ਕੈਂਡੀਡੇਟ ਸੀ, ਉਹਦਾ ਮਰਡਰ ਕਰਾਇਆ। ਅਮਿਤ ਸ਼ਾਹ ਦਾ ਆਪਣਾ ਕੀ ਰੋਲ ਹੈ 2002 ਦੀ ਨਸਲਕੁਸ਼ੀ 'ਚ? ਜਿਹੜਾ ਸੁਪਰੀਮ ਕੋਰਟ ਦਾ ਜੱਜ ਇਹਦੇ ਕੇਸ ਨੂੰ ਪ੍ਰੋਬ ਕਰ ਰਿਹਾ ਸੀ, ਔਰ ਉਹ ਕੇਸ ਵੀ ਗੁਜਰਾਤ ਤੋਂ ਬਾਹਰ ਮਹਾਰਾਸ਼ਟਰ ਦੇ ਵਿੱਚ ਲੈ ਗਏ, ਜਸਟਿਸ ਲੋਇਆ, ਉਹਦਾ ਮਰਡਰ ਕਰਾਇਆ। ਕਿੰਨੇ ਮਰਡਰ ਇਸ ਬੰਦੇ ਨੇ ਕਰਾਏ। ਹੁਣ ਵੀ ਲਾਰੈਂਸ ਬਿਸ਼ਨੋਈ ਦਾ ਨਾਮ ਵਰਤ ਕੇ ਜਿਹੜਾ ਇਹਨਾਂ ਦਾ ਇੱਕ ਉਹਨੂੰ ਸਾਬਰਮਤੀ 'ਚ ਬਿਠਾਇਆ ਹੋਇਆ, ਉਹਦਾ ਜਿਹੜਾ ਉਹਦਾ ਸਲਮਾਨ ਖਾਨ ਦਾ ਮਿੱਤਰ ਜਿਹੜਾ ਸਾਈਂ ਕਿ ਕੀ ਉਹਦਾ ਨਾਮ MLA, ਉਹਦਾ ਮਰਡਰ ਕਰਵਾਤਾ। ਔਰ ਲਗਾਤਾਰ ਇਧਰ ਅਸੀਂ ਸਿੱਧੂ ਮੂਸੇਵਾਲਾ ਦਾ ਮਰਡਰ, ਇਧਰ ਦੀਪ ਸਿੱਧੂ ਦਾ ਮਰਡਰ। ਹੁਣ ਇਹ ਸਾਰਾ ਔਰ ਇੰਨਾ ਕੁ ਹੌਸਲਾ ਵਧਿਆ, ਉਹਨੇ ਗੋ ਹੈਡ ਕੀਤਾ ਕਿ ਵੀ ਹੁਣ ਜਿਹੜੀ ਉਹਨਾਂ ਦੀ ਇੰਟੈਲੀਜੈਂਸ ਜਿਹੜਾ ਉਹਨਾਂ ਨੇ ਬਰੀਫ ਕੀਤਾ ਕਿ ਡਾਇਰੈਕਟਲੀ ਅੰਡਰ ਦਾ ਆਰਡਰਸ, ਅਦਰਵਾਈਜ਼ ਤਾਂ ਹੁੰਦਾ ਜੀ ਡਿਪਲੋਮੈਟ ਨੂੰ ਬੈਕ ਸੱਦਿਆ ਹਾਈ ਕਮਿਸ਼ਨਰ ਨੂੰ, ਉੱਥੇ ਕੋਈ ਬਰੀਫਿੰਗ ਹੋਈ, ਉਹਦੇ 'ਚ ਉਹਨਾਂ ਨੇ ਕਿਹਾ ਕਰੋ। ਹੋਮ ਮਿਨਿਸਟਰ ਤਾਂ ਡੀਲ ਹੀ ਨਹੀਂ ਕਰਦਾ ਡਿਪਲੋਮੈਟਸ ਨਾਲ। ਡਿਪਲੋਮੈਟਸ ਜਿਹੜੇ ਨੇ ਉਹ ਫੋਰਨ ਮਿਨਿਸਟਰੀ ਹੈ, ਉਹਦਾ ਫੋਰਨ ਮਿਨਿਸਟਰ ਨੂੰ ਰਿਪੋਰਟ ਕਰਦੇ ਨੇ। ਹੋਮ ਮਿਨਿਸਟਰੀ ਦਾ ਜਿਹੜਾ ਜੂਰਿਸਡਿਕਸ਼ਨ ਆ ਉਹ ਤਾਂ ਵਿਦਨ ਕੰਟਰੀ ਹੈ, ਉਹਦੇ 'ਚ ਇੰਟੈਲੀਜੈਂਸ ਬਿਊਰੋ ਜਾਂ ਦੂਜਾ ਰਾਹ ਨਾਲ ਤਾਂ ਉਹ ਡੀਲ ਹੀ ਨਹੀਂ ਕਰਦਾ। ਵੈਸੇ ਵੀ ਰਾਹ ਆਨਸਰੇਬਲ ਹੈ ਪ੍ਰਾਈਮ ਮਿਨਿਸਟਰ ਆਫਿਸ ਨੂੰ, ਇੰਦਰਾ ਗਾਂਧੀ ਨੇ ਬਦਲ ਦਿੱਤਾ। ਹੁਣ ਇਹਦੇ ਬਾਵਜੂਦ ਜੇ ਸਿੱਧੇ ਤੌਰ ਤੇ ਕੈਨੇਡਾ ਨੇ ਚਾਰਜ ਲਾਇਆ, ਕਿੰਨਾ ਕੰਕਰੀਟ ਐਵੀਡੈਂਸ ਉਹ ਜ਼ਾਹਰ ਹੈ ਅਮਰੀਕਾ ਦੇ ਰਾਹੀਂ ਸਾਹਮਣੇ ਆਈ ਉਹ ਐਵੀਡੈਂਸ, ਵਾਸ਼ਿੰਗਟਨ ਪੋਸਟ ਨੇ ਉਹਨੂੰ, ਔਰ ਈਵਨ ਹੁਣ ਇਸ ਖਬਰ ਨੂੰ ਜਿਹੜਾ ਈਵਨ ਬਾਕੀ ਮੀਡੀਆ ਨੇ ਵੀ, ਜਿਵੇਂ ਗਾਰਡੀਅਨ ਹੈ UK ਦੀ ਮੇਜਰ ਅਖਬਾਰ ਹੈ, ਉਹਨਾਂ ਨੇ ਵੀ ਹੈਡਲਾਈਨ ਲਾਈ, ਕੈਨੇਡਾ ਐਲੈਜਿਸ ਇੰਡੀਅਨ ਮਿਨਿਸਟਰ ਬਿਹਾਈਂਡ ਪਲਾਟ ਟੂ ਟਾਰਗੇਟ ਸਿੱਖ ਸੈਪਰੇਟਿਸਟ, ਕਿ ਵੀ ਇਹੀ ਇਹਦੇ ਲਈ ਜ਼ਿੰਮੇਵਾਰ ਹੈ। ਹੁਣ ਗੱਲ ਕੱਲੀ ਇਹੀ ਨਹੀਂ ਕਿ ਵੀ ਇਹਨਾਂ ਨੇ ਆਰਡਰ ਕੀਤਾ ਔਰ ਇਹ ਮਰਡਰ ਕੈਂਪੇਨ ਕੀਤਾ। ਸਾਨੂੰ ਸਾਡੇ ਸਗੋਂ ਇੱਕ ਵਿਊਅਰ ਦਲਬੀਰ ਗਰੇਵਾਲ ਸਰੀ ਤੋਂ ਉਹਨਾਂ ਨੇ ਲਿਖਿਆ ਕਿ ਅਮਿਤ ਸ਼ਾਹ ਦੇ ਖਿਲਾਫ ਕੇਸ ਹੋਣਾ ਚਾਹੀਦਾ। ਨਿੱਜਰ ਸਾਹਿਬ ਦੇ ਪਰਿਵਾਰ ਵੱਲੋਂ ਪਰਸਨਲ ਡੈਮੇਜ ਦੇ ਚਲਦਿਆਂ ਅਦਾਲਤ ਵਿੱਚ ਕੇਸ ਦਰਜ ਕਰਾਇਆ ਜਾਣਾ ਚਾਹੀਦਾ। ਇਹਨਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਘੜੀਸੋ। ਮੈਂ ਸਮਝਦਾ ਵੀ ਇਹਨਾਂ ਦਾ ਦਲਬੀਰ ਗਰੇਵਾਲ ਜੀ ਦਾ ਬਹੁਤ ਵਧੀਆ ਇਹ ਸੁਝਾਅ ਹੈ, ਕਿਉਂਕਿ ਅਮਰੀਕਾ ਦੇ ਵਿੱਚ ਭਾਵੇਂ ਨਿਖਲ ਗੁਪਤਾ ਔਰ ਵਿਕਾਸ ਯਾਦਵ ਉਹਨਾਂ ਨੂੰ ਤਾਂ ਨੋਮੀਨੇਟ ਕੀਤਾ ਹੈ ਅਰੇਂਜਮੈਂਟ 'ਚ ਜਸਟਿਸ ਡਿਪਾਰਟਮੈਂਟ ਨੇ, ਪਰ ਸਿੱਖਸ ਫਾਰ ਜਸਟਿਸ ਨੇ ਜਿਹੜਾ ਪ੍ਰਾਈਵੇਟ ਲਾ ਸੂਟ ਕੀਤਾ ਹੈ ਸਿਵਲ ਦੇ ਵਿੱਚ, ਉਸ ਦੇ ਵਿੱਚ ਅਜੀਤ ਡੋਵਲ ਦੇ ਖਿਲਾਫ ਵੀ, ਕਿਉਂਕਿ ਨਾਂ ਉਹਦਾ ਹੀ ਮੇਨ ਆ ਰਿਹਾ ਸੀ ਵਿਕਾਸ ਯਾਦਵ ਜਾਂ ਉਹਨਾਂ ਹੈੱਡ ਹੈ, ਪਰ ਕਿਉਂਕਿ ਹੁਣ ਅਮਿਤ ਸ਼ਾਹ ਦਾ ਨਾਂ ਸਿੱਧੇ ਤੌਰ ਤੇ ਕੈਨੇਡਾ ਦੀਆਂ ਕਿਲਿੰਗਸ ਦੇ ਵਿੱਚ ਆਇਆ ਵੀ ਸੈਂਟਰਲ ਪਰਸਨ ਇਹ ਹੈ, ਔਰ ਮੈਨੂੰ ਲੱਗਦਾ ਵੀ ਆਉਣ ਵਾਲੇ ਪੀਰੀਅਡ 'ਚ ਇਹ ਹੋਏਗਾ, ਸਟੈਪ ਫਾਰਵਰਡ ਹੋਏਗਾ। ਪਰ ਇਸ ਦੇ ਨਾਲ ਇਕੱਲਾ ਇਹੀ ਨਹੀਂ ਵੀ ਇੰਡੀਆ ਨੇ ਈਵਨ ਇਸ ਦੇ ਉੱਤੇ ਕੋਈ ਰਿਐਕਸ਼ਨ ਅਜੇ ਤੱਕ ਆਫੀਸ਼ੀਅਲ ਨਹੀਂ ਆਇਆ ਅਮਿਤ ਸ਼ਾਹ ਦੇ ਉੱਤੇ, ਕੋਈ ਡਿਨਾਇਲ ਕੋਈ ਫੋਰਨ ਅਫੇਅਰਸ ਦਾ, ਨਹੀਂ ਤਾਂ ਇੰਨੇ ਕੁ ਤਾਂ ਉਹ ਜੰਪ ਕਰ ਰਹੇ ਹੁੰਦੇ ਨੇ ਦੂਸਰਾ। ਔਰ ਇੱਕ ਜਿਹੜਾ ਇਹਦੇ ਨਾਲ ਹੀ ਜਿਹੜਾ ਉਹਨਾਂ ਦੀ ਮੇਨ ਕੈਨੇਡਾ ਸਪਾਈ ਏਜੰਸੀ ਹੈ, ਉਹਨੇ ਕਿਹਾ ਵੀ ਕੱਲੀ ਇਹੀ ਨਹੀਂ ਵੀ ਇਹਨਾਂ ਨੇ ਕਿਲਿੰਗ ਗੈਂਗਸ ਇਸਤੇਮਾਲ ਕੀਤੀਆਂ ਜਾਂ ਗੈਂਗਸਟਰਸ ਰਾਹੀਂ ਉਹਨਾਂ ਨੂੰ ਜਾਣਕਾਰੀ ਦਿੱਤੀ ਜਿਹੜੀ ਉਹਨਾਂ ਨੇ ਸਪਾਈਂਗ ਕੀਤੀ ਸਿਟੀਜ਼ਨਸ ਤੇ, ਪਰ ਈਵਨ ਇੰਡੀਆ ਇਜ਼ ਕੈਨੇਡਾ ਸਪਾਈ ਏਜੰਸੀ ਸੇਜ਼ ਇੰਡੀਆ ਇਜ਼ ਯੂਜ਼ਿੰਗ ਸਾਈਬਰ ਟੈਕਨੋਲੋਜੀ ਟੂ ਟਰੈਕ ਸਿੱਖ ਸੈਪਰੇਟਿਸਟ।
ਹੁਣ ਇਹ ਗੱਲ ਵੀ ਕੋਈ ਛੋਟਾ ਮੋਟਾ ਨਹੀਂ ਕਰ ਰਿਹਾ, ਇਹ ਵੀ ਕਿਉਂਕਿ ਹੀਅਰਿੰਗਸ ਚੱਲ ਰਹੀਆਂ ਨੇ ਕਮੇਟੀ ਦੇ ਸਾਹਮਣੇ। ਇਹ ਰਿਪੋਰਟ ਕੈਨੇਡਾ ਦੀ ਕਮਿਊਨੀਕੇਸ਼ਨ ਸਿਕਿਉਰਿਟੀ ਐਸਟੈਬਲਿਸ਼ਮੈਂਟ ਜਿਹਨੂੰ CSC ਕਹਿੰਦੇ ਨੇ, ਉਹਨਾਂ ਨੇ ਇਹ ਰਿਪੋਰਟ ਦੇ ਵਿੱਚ ਕਿਹਾ ਕਿ ਇੰਡੀਆ ਵਾਜ਼ ਯੂਜ਼ਿੰਗ ਸਾਈਬਰ ਕੈਪੇਬਿਲਿਟੀਜ਼ ਟੂ ਟਰੈਕ ਐਂਡ ਸਰਵੇਲ activists and dissidents living abroad, as well as stepping up cyber attacks against Canadian government networks. ਹੁਣ ਵਾਰ ਤਾਂ ਸ਼ੁਰੂ ਹੋ ਗਈ ਜੀ, ਬੇਸ਼ੱਕ ਅਜੇ ਫੌਜਾਂ ਕੈਨੇਡਾ ਇੰਡੀਆ ਦੀਆਂ ਆਮੋ ਸਾਹਮਣੇ ਡਿਪਲੋਮੈਟਿਕ ਵਾਰ ਸੀ, ਫਿਰ ਟੈਰਰਿਜ਼ਮ ਦਾ ਆ ਗਿਆ। ਹੁਣ ਜੋ ਕੈਨੇਡਾ ਨੇ ਕਿਹਾ ਵੀ ਇਹ ਜਿਹੜਾ ਇੰਡੀਆ ਦੀ ਨੇ ਕੈਨੇਡਾ ਦੇ ਖਿਲਾਫ ਇੱਕ ਪਾਸੇ ਜਿਹੜੇ ਕੈਨੇਡੀਅਨ ਸਿੱਖ ਨੇ ਜਿਹੜੇ ਆਜ਼ਾਦੀ ਚਾਹੁੰਦੇ ਨੇ ਉਹਨਾਂ ਦੇ ਉੱਤੇ ਸਰਵੇਲੈਂਸ ਹੈ, ਉਹਨਾਂ ਦੀ ਪੂਰੀ ਜਿਹੜੀ ਹੈ ਸਾਈਬਰ ਟੈਕਨੋਲੋਜੀ। ਦੂਸਰਾ ਉਹਨਾਂ ਨੇ ਕਿਹਾ ਵੀ ਉਹ ਸਾਈਬਰ ਅਟੈਕ ਕਰ ਰਹੇ ਨੇ ਅਗੇਂਸਟ ਕੈਨੇਡੀਅਨ ਗਵਰਨਮੈਂਟ ਨੈਟਵਰਕਸ ਤਾਂ ਕਿ ਉਹਨਾਂ ਨੂੰ ਜਾਮ ਕੀਤਾ ਜਾਏ। ਫਿਰ ਉਹਨਾਂ ਨੇ ਕਿਹਾ ਕਿ ਇਹ ਆਲਰੇਡੀ ਹਰਦੀਪ ਸਿੰਘ ਨਿੱਜਰ ਔਰ ਦੂਸਰੇ ਮਸਲੇ ਦੀ ਗੱਲ ਹੈ, ਔਰ ਇਹ ਜਿਹੜਾ ਦਾ CSC, ਹੁਣ CSC ਜਦੋਂ ਅਸੀਂ ਕਹਿੰਦੇ ਹਾਂ ਤਾਂ ਇਹ ਕੈਨੇਡਾ ਸਪਾਈ ਏਜੰਸੀ ਹੈ, ਉਹਨਾਂ ਦੀ ਜਿਹੜੀ ਚੀਫ ਹੈ ਬੀਬੀ ਕੈਰੋਲਿਨ ਜ਼ੇਵੀਅਰ, ਉਹਨਾਂ ਨੇ ਇਸ ਮੌਕੇ ਦੇ ਉੱਤੇ ਜਿਹੜਾ ਉਹ ਪ੍ਰੈਸ ਨਿਊਜ਼ ਕਾਨਫਰੰਸ ਕਿਹਾ, ਇਟ ਇਜ਼ ਕਲੀਅਰ that we are seeing India being an emerging cyber threat actor, the CSC chief Caroline Xavier told a news conference ਕਿ ਭਾਈ ਜਿਹੜਾ ਇਸ ਵੇਲੇ ਸਭ ਤੋਂ ਵੱਡਾ ਸਾਈਬਰ ਅਟੈਕ ਕਰਨ ਵਾਲਾ ਦੁਸ਼ਮਣ ਉੱਭਰ ਕੇ ਆ ਰਿਹਾ ਕੈਨੇਡਾ ਦਾ ਉਹ ਇੰਡੀਆ ਹੈ। ਔਰ ਇਹ ਇਨ ਦਾ ਰਿਪੋਰਟ ਹਰ ਏਜੰਸੀ ਬਲੇਮਡ the rift in bilateral relations between Canada and India for very likely driving this activity ਕਿ ਕਿਉਂਕਿ ਕੈਨੇਡਾ ਇੰਡੀਆ ਦੀ ਹੁਣ ਦੁਸ਼ਮਣੀ ਹੈ, ਇਸ ਲਈ ਇਹ ਸਾਈਬਰ ਅਟੈਕ ਔਰ ਕੈਨੇਡੀਅਨ ਸਿਸਟਮ ਨੂੰ ਜੈਮ ਕਰਨ ਦੀ ਲਾਈਨ ਇਹਨਾਂ ਨੇ ਫੜੀ ਹੈ। ਅੱਛਾ। The report notes that after Canada's accusation, a pro-India hacktivist group launched crippling DDoS attacks, flooding a system with online traffic to make it inaccessible to legitimate users against Canadian websites, including the military's public site. ਇਹ ਬਹੁਤ ਸੀਰੀਅਸ ਇਲਜ਼ਾਮ ਹੈ ਜੀ, ਕਿਉਂਕਿ ਹੁਣ ਕਿਲਿੰਗ ਸਾਨੂੰ ਸਮਝ ਆਉਂਦੀ ਹੈ ਬੋਲੀ, ਇਸ ਲਈ ਅਸੀਂ ਉਹਨੂੰ ਇਹ ਉਹਦੇ ਨਾਲੋਂ ਵੀ ਕਿ ਆਲਰੇਡੀ ਇੰਡੀਆ ਨੇ ਕੈਨੇਡਾ ਦੇ ਖਿਲਾਫ ਵਾਰ ਡਿਕਲੇਅਰ ਕਰਤੀ ਹੈ, ਸਾਈਬਰ ਵਾਰ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹੈ ਉਹਨਾਂ ਨੇ ਇੱਕ ਪੂਰੀ ਹੈਕਟਿਵਿਸਟ, ਹੈਕਰਸ ਅਸੀਂ ਕਹਿੰਦੇ ਹਾਂ ਜਿਹੜਾ ਹੈਕ ਕਰਦੇ ਨੇ, ਤੇ ਪੂਰੀ ਉਹਨਾਂ ਨੇ ਫੌਜ ਲਾਈ ਹੈ ਹੈਕਟਿਵਿਸਟ ਦੀ ਟਰਮ ਹੀ ਹੈਕਟਿਵਿਸਟ ਯੂਜ਼ ਕੀਤੀ ਹੈ, ਹੈਕਟਿਵਿਸਟ ਗਰੁੱਪ ਦੀ, ਤਾਂ ਕਿ ਕੈਨੇਡਾ ਦੇ ਜਿਹੜਾ ਡਿਫੈਂਸ ਨਾਲ ਸੰਬੰਧਿਤ ਔਰ ਬਾਕੀ ਵੈਬਸਾਈਟ ਨੇ ਉਹਨਾਂ ਨੂੰ ਜੈਮ ਕਰ ਦਿੱਤਾ ਜਾਏ। ਫਲੱਡਿੰਗ ਏ ਸਿਸਟਮ ਵਿਦ ਆਨਲਾਈਨ ਟ੍ਰੈਫਿਕ, ਤੁਸੀਂ ਜਨਰੇਟ ਕਰਦੇ ਹੋ ਟ੍ਰੈਫਿਕ ਆਰਟੀਫਿਸ਼ੀਅਲ, ਤੁਸੀਂ ਇੰਨਾ ਫਲੱਡ ਕਰ ਦਿੰਦੇ ਹੋ ਉਹ ਸਾਰੇ ਨੂੰ ਕਿ ਜਿਹੜੇ ਲੋਕ ਜੈਨੂਇਨਲੀ ਤੁਹਾਡੇ ਵੈਬ ਨੂੰ ਦੇਖਣਾ ਚਾਹਣ ਉਹ ਦੇਖ ਨਹੀਂ ਸਕਦੇ, ਕਿਉਂਕਿ ਆਲਰੇਡੀ ਉਹਨੂੰ ਜੈਮ ਕਰ ਦਿੱਤਾ ਹੈ, ਕਿਉਂਕਿ ਹਰ ਸਰਵਰ ਦੀ ਆਪਣੀ ਕੈਪੈਸਿਟੀ ਹੈ, ਹਰ ਲੈਵਲ ਦੀ ਆਪਣੀ ਕੈਪੈਸਿਟੀ ਹੈ। ਸੋ ਉਹਨਾਂ ਨੇ ਕਿਹਾ ਵੀ ਪ੍ਰੋ ਇੰਡੀਆ ਹੈਕਟਿਵਿਸਟ ਗਰੁੱਪ ਕ੍ਰੀਏਟ ਕੀਤਾ ਤਾਂ ਕਿ DDoS ਡਿਪਾਰਟਮੈਂਟ ਆਫ ਡਿਫੈਂਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਫਲੱਡਿੰਗ ਸਿਸਟਮ ਆਨਲਾਈਨ ਟ੍ਰੈਫਿਕ ਲਿਆਂਦਾ ਔਰ ਤਾਂ ਕਿ ਕੈਨੇਡਾ ਦੇ ਵੈਬਸਾਈਟਸ ਨੂੰ ਜਿਨ੍ਹਾਂ 'ਚ ਮਿਲਟਰੀ ਪਬਲਿਕ ਸਾਈਟ ਵੀ ਹੈ ਉਹਨੂੰ ਜੈਮ ਕੀਤਾ ਜਾਏ। ਔਰ ਇਹ ਜਿਹੜਾ ਉਹਨਾਂ ਨੇ ਇਹ ਸਾਰੇ ਦੇ ਉੱਤੇ ਫਰਦਰ ਜਿਹੜੀ 14 ਅਕਤੂਬਰ ਔਰ ਉਸ ਤੋਂ ਬਾਅਦ ਦੀ ਜਿਹੜੀ ਕਲੈਰੀਫਿਕੇਸ਼ਨ ਹੈ ਉਸ ਦੀ ਗੱਲ ਨੂੰ ਵੀ ਦੁਹਰਾਇਆ। ਸੋ ਅਸੀਂ ਸਮਝਦੇ ਹਾਂ ਵੀ ਆਲਰੇਡੀ ਕੈਨੇਡਾ ਐਂਡ ਇੰਡੀਆ ਆਰ ਐਟ ਵਾਰ, ਸਾਈਬਰ ਵਾਰ ਵੀ ਚੱਲ ਰਹੀ ਹੈ। ਬਿਲਕੁਲ। ਟੈਰਰਿਜ਼ਮ ਦੇ ਥੱਲੇ ਜੇ ਅਮਿਤ ਸ਼ਾਹ ਆ ਗਿਆ, ਇੰਟਰਨੈਸ਼ਨਲ ਕ੍ਰਿਮੀਨਲ ਹੈ, ਇਹ ਹੁਣ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਔਰ ਹਾਇਰ ਲੈਵਲ 'ਤੇ ਵੀ ਜਾਏਗਾ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਕੈਨੇਡਾ ਨੇ ਇਹਨਾਂ ਨੂੰ ਦੀਵਾਲੀ ਗਿਫਟ ਵੀ ਦਿੱਤੀ ਹੈ, ਦੀਪਾਵਲੀ ਮੁਬਾਰਕ ਦੀਵਾਲੀ ਕਿਹਾ। ਪਹਿਲਾਂ ਉਹਨਾਂ ਨੇ 14 ਅਕਤੂਬਰ ਕੈਨੇਡਾ ਥੈਂਕਸਗਿਵਿੰਗ ਦੇ ਮੌਕੇ 'ਤੇ ਦੱਸਿਆ ਸੀ ਕਿ ਭਾਈ ਇਹ ਜਿਹੜੀਆਂ ਤੁਹਾਡੀਆਂ ਕਰਤੂਤਾਂ ਨੇ ਇਹਨਾਂ ਨੂੰ ਅਸੀਂ ਆਨਸਰੇਬਲ ਬਣਾਵਾਂਗੇ। ਪਰ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਸਾਈਬਰ ਅਟੈਕ ਕੈਨੇਡਾ ਦੇ ਉੱਤੇ ਔਰ ਪੂਰਾ ਹੈਕਟਿਵਿਸਟ ਗਰੁੱਪ ਬਣਾ ਕੇ ਔਰ ਉਹਨਾਂ ਦੀ ਉਸ ਏਜੰਸੀ ਦੀ ਹੈੱਡ ਦਾ ਇਹ ਪ੍ਰੈਸ 'ਚ ਕਹਿਣਾ ਅੱਜ ਇਹ ਬਹੁਤ ਵੱਡੀਆਂ ਡਿਵੈਲਪਮੈਂਟਸ ਨੇ ਔਰ ਇਹ ਦੱਸ ਰਹੀਆਂ ਨੇ ਕਿ ਭਾਈ ਅਲਟੀਮੇਟਲੀ ਫੜੇ ਗਏ ਭਈ ਫੜੇ ਗਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।